ਅਗਲੀ ਖਬਰ ਵੱਲ ਚਲੀਏ, ਜਿਹੜੀ ਟਰੱਕਿੰਗ ਇੰਡਸਟਰੀ ਨੂੰ ਲੈ ਕੇ ਹਜੇ ਵੀ ਜਿਹੜੀ ਬਲੀਡਿੰਗ ਚੱਲ ਰਹੀ ਹੈਗੀ ਆ। ਜੀ ਨਿਊ ਜਰਸੀ ਦੀ ਇੱਕ ਬਹੁਤ ਵੱਡੀ ਟਰੱਕਿੰਗ ਕੰਪਨੀ ਜਿਹੜੀ ਆ, ਅਨਫੋਰਚੂਨੇਟਲੀ ਉਹ ਪੰਜਾਬੀਆਂ ਦੀ ਸੀ, ਉਹਨਾਂ ਨੇ ਚੈਪਟਰ 11 ਜਿਹੜਾ ਫਾਈਲ ਕਰ ਦਿੱਤਾ ਹੈਗਾ। ਜੀ FMCSA ਨੇ ਫਾਸਟ ਲਾਈਨ ਕਾਰਗੋ ਉਹਨੂੰ ਫਲੈਗ ਕੀਤਾ ਸੀ ਕ੍ਰਿਟੀਕਲ HOS ਵਾਇਲੇਸ਼ਨ ਦੇ ਸਬੰਧ ਦੇ ਵਿੱਚ। ਫਾਸਟ ਲਾਈਨ ਕਾਰਗੋ ਜਿਹੜੀ ਕਿ ਬਿਜ਼ਨਸ ਕਰ ਰਹੀ ਸੀ ਐਜ਼ FLC ਸਿਨਾਮਿਨਸਨ, ਉਹਨਾਂ ਨੇ US ਦੀ ਬੈਂਕਰਪਸੀ ਕੋਰਟ ਦੇ ਵਿੱਚ ਜਿਹੜੀ ਡਿਸਟ੍ਰਿਕਟ ਆਫ ਨਿਊ ਜਰਸੀ ਆ, ਉੱਥੇ ਬੈਂਕਰਪਸੀ ਫਾਈਲ ਕਰ ਦਿੱਤੀ ਹੈਗੀ ਆ। ਉਹਦੇ ਵਿੱਚ ਉਹਨਾਂ ਨੇ ਐਸੈਟਸ ਤੇ ਲਾਇਬਿਲਿਟੀਜ਼ ਰੱਖੀਆਂ। ਐਸੈਟਸ ਕਹਿੰਦੇ ਸਾਡੇ ਕੋਲ 1 ਮਿਲੀਅਨ ਦੇ ਕਰੀਬ ਆ, ਲਾਇਬਿਲਿਟੀ ਜਿਹੜੇ ਲੋਕਾਂ ਦੇ ਦੇਣ ਵਾਲੇ ਪੈਸੇ ਆ ਉਹ 10 ਮਿਲੀਅਨ ਦੇ ਕਰੀਬ ਆ। ਟਰੱਕਿੰਗ ਕੰਪਨੀ ਕਹਿੰਦੀ ਆ ਵੀ ਸਾਡੇ ਕੋਲ 99 ਦੇ ਕਰੀਬ ਜਿਹੜੇ ਕ੍ਰੈਡੀਟਰਸ ਆ, ਉਹਨਾਂ ਨੂੰ ਜਿਹੜੇ ਪੈਸੇ ਦੇਣ ਵਾਲੇ ਹੈਗੇ ਆ। FLC ਬੈਂਕਰਪਸੀ ਅਟਾਰਨੀ ਜੋ ਐਲਨ ਮੈਕਡੋਵਲ ਆ, ਉਹਨਾਂ ਨੇ ਫਰੇਟ ਵੇਵਸ ਨੇ ਜਦੋਂ ਉਹਨਾਂ ਨੂੰ ਕੰਟੈਕਟ ਕੀਤਾ ਕੋਈ ਜਵਾਬ ਨਹੀਂ ਦਿੱਤਾ। FLC ਜਿਹੜੀ ਕੰਪਨੀ ਆ, ਯੂਜ਼ਲੀ ਇਹ ਜਨਰਲ ਫਰੇਟ ਨੂੰ ਹੌਲ ਕਰਦੀ ਸੀ, ਜਿਹਦੇ ਕੋਲ 41 ਡਰਾਈਵਰ ਤੇ 54 ਦੇ ਕਰੀਬ ਪਾਵਰ ਯੂਨਿਟ ਸੀਗੇ। FMCSA ਦੇ ਸੇਫਰ ਦੇ ਵੈਬਸਾਈਟ ਤੇ ਇਹ ਜਿਹੜੀ ਸਾਰੀ ਇਨਫੋਰਮੇਸ਼ਨ ਦੱਸੀ ਗਈ ਆ, ਤੇ ਕਹਿੰਦੇ ਵੀ ਉਹਨਾਂ ਨੂੰ ਜਿਹੜੀ ਅਥਾਰਟੀ ਆ ਮਈ 2017 ਚ ਮਿਲੀ ਸੀ। FMCSA ਨੇ ਡਾਟੇ ਨੇ ਇਹ ਸ਼ੋਅ ਕਰਦਾ ਹੈ ਕਿ 64 ਵਾਰ ਇਸ ਕੰਪਨੀ ਦੇ ਟਰੱਕਾਂ ਨੂੰ ਇੰਸਪੈਕਟ ਕੀਤਾ ਗਿਆ, 20 ਵਾਰ ਇਹਨਾਂ ਨੂੰ ਆਊਟ ਆਫ ਸਰਵਿਸ ਪਲੇਸ ਕੀਤਾ ਗਿਆ, 31% ਆਊਟ ਆਫ ਸਰਵਿਸ ਰੇਟ ਪਿਛਲੇ 24 ਮਹੀਨਿਆਂ ਦੇ ਵਿੱਚ। ਇਹ ਕਾਫੀ ਵੱਡਾ ਨੰਬਰ ਹੈ, ਜਦਕਿ ਨੈਸ਼ਨਲ ਐਵਰੇਜ ਨੰਬਰ 21% ਹੁੰਦਾ। FLC ਦੇ ਡਰਾਈਵਰਸ 112 ਵਾਰੀ ਇੰਸਪੈਕਟ ਕੀਤੇ ਗਏ, 15 ਵਾਰੀ ਉਹਨਾਂ ਨੂੰ ਆਊਟ ਆਫ ਸਰਵਿਸ ਪਿਛਲੇ ਜਿਹੜਾ 2 ਸਾਲਾਂ ਦੇ ਵਿੱਚ ਰੱਖਿਆ ਗਿਆ, ਜੋ ਕਿ 13.4% ਆਊਟ ਆਫ ਸਰਵਿਸ ਰੇਟ ਬਣਦਾ ਆ। ਇਹ ਆਲਮੋਸਟ ਡਬਲ ਆ ਨੈਸ਼ਨਲ ਐਵਰੇਜ ਨਾਲੋਂ, ਜੋ ਕਿ 6% ਹੈਗਾ। ਟਰੱਕਿੰਗ ਕੰਪਨੀ ਦੇ 112 ਦੇ ਕਰੀਬ ਡਰਾਈਵਰ ਇੰਸਪੈਕਸ਼ਨਸ ਹੋਈਆਂ, 29 ਵਾਰ ਜਿਹੜੇ ਉਹਨਾਂ ਦੇ ਆਵਰਸ ਆਫ ਸਰਵਿਸ ਦੀਆਂ ਵਾਇਲੇਸ਼ਨਸ ਹੋਈਆਂ ਹੈਗੀਆਂ। FLC ਕੰਪਲਾਇੰਸ ਰਿਵਿਊ ਇਹਨਾਂ ਦਾ ਜਨਵਰੀ ਦੇ ਵਿੱਚ ਹੋਇਆ ਸੀ, ਤੇ ਪਿਛਲੇ 2 ਸਾਲਾਂ ਦੇ ਵਿੱਚ 4 ਇੰਜਰੀ ਦੇ ਜਿਹੜੇ ਕਲੇਮ ਹੋਏ ਇਹਨਾਂ ਦੇ ਅਗੇਂਸਟ, ਤੇ 3 ਟੋ ਅਵੇਜ਼ ਹੋਏ ਹੈਗੇ ਆ। US ਬੈਂਕਰਪਸੀ ਦੇ ਜੱਜ ਐਂਡਰਿਊ ਵੀ ਐਲਥਨਬਰਗ ਜੂਨੀਅਰ, ਇਹ ਟਰੱਕਿੰਗ ਕੰਪਨੀ ਦਾ ਜਿਹੜਾ ਫਸਟ ਡੇ ਮੋਸ਼ਨ ਹੋਇਆ ਫਾਈਲ ਹੋਇਆ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ 80,000 ਤੋਂ ਵੱਧ ਜਿਹੜੇ ਆ ਉਹ EMPLOYEES ਦੀ ਜਿਹੜੀ ਤਨਖਾਹ ਆ, ਪੇਰੋਲ ਤੇ ਟੈਕਸਸ, ਵਰਕਰਸ ਕੌਮ ਇੰਸ਼ੋਰੈਂਸ ਇਹ ਦੇਣ ਵਾਲੀ ਹੈਗੀ ਆ। ਜੇ ਪੇਰੋਲ ਨਾ ਉਹਨਾਂ ਨੂੰ ਦਿੱਤੀ ਗਈ ਤਾਂ ਬਿਜ਼ਨਸ ਜਿਹੜਾ ਅਲਟੀਮੇਟਲੀ ਇਹ ਕਲੋਜ਼ ਹੋ ਜਾਊਗਾ। ਅਮਨਜੋਤ ਕੌਰ ਟਰੱਕਿੰਗ ਕੰਪਨੀ ਦੇ CEO ਆ, ਜੋ 51% ਕੰਪਨੀ ਦੇ ਸ਼ੇਅਰ ਓਨ ਕਰਦੇ ਆ। ਅੰਮ੍ਰਿਤਰਾਜ ਸਿੰਘ ਜੋ COO ਆ, ਜੋ 49% FLC ਦੇ ਸ਼ੇਅਰਸ ਓਨ ਕਰਦੇ ਆ। 20 ਦੇ ਕਰੀਬ ਲਾਰਜੈਸਟ ਉਹਨਾਂ ਦੇ ਅਨਸਿਕਿਉਰਡ ਕ੍ਰੈਡੀਟਰਸ ਹੈਗੇ ਆ, ਜਿਨ੍ਹਾਂ ਦੇ ਵਿੱਚ ਫੁਲਟਨ ਬੈਂਕ ਆਫ ਈਸਟ ਪੀਟਰਸਬਰਗ ਪੈਂਸਿਲਵੇਨੀਆ, ਜੋ $2.2 ਮਿਲੀਅਨ ਬਣਦਾ। ਲਿਬਰਟਸ ਫੰਡਿੰਗ ਗ੍ਰੀਨਵਿਚ ਕਨੈਟੀਕਟ ਦੀ ਆ, ਉਹ 4,92,000 ਬਣਦੇ ਆ। ਸੈਂਟਰ ਬੈਂਕ ਆਫ ਬੋਸਟਨ ਉਹਨਾਂ ਨੂੰ 2,08,000 ਦੇ ਕਰੀਬ ਦੇਣਾ ਹੈਗਾ। FLC ਦੇ ਲਿਸਟ ਆਫ ਕ੍ਰੈਡੀਟਰਸ ਦੀ ਜੋ ਪ੍ਰਾਇਓਰਟੀ ਅਨਸਿਕਿਉਰਡ ਕਲੇਮ ਆ, ਉਹਨਾਂ ਦੇ ਵਿੱਚ ਮੋਟਿਵ ਆਫ ਸੈਨ ਫਰਾਂਸਿਸਕੋ, ਉਹਨਾਂ ਨੂੰ 99,000 ਦੇਣਾ। ਜਗਜੀਤ ਸਿੰਘ ਬਰਲਿੰਗਟਨ ਨਿਊ ਜਰਸੀ ਦੇ 30,000। FMCSA ਆਫ ਬਾਲਟੀਮੋਰ ਜਿਨ੍ਹਾਂ ਨੂੰ 16,000 ਦੇ ਕਰੀਬ ਦੇਣਾ। ਕੈਰੀਅਰ ਦੀ ਇਸ ਕੰਪਨੀ ਦੀ ਕਹਿੰਦੇ ਵੀ ਰੈਵਨਿਊ ਜਨਵਰੀ 1 ਦੇ ਵਿੱਚ, ਜਦੋਂ ਤੱਕ ਉਹਨਾਂ ਨੇ ਬੈਂਕਰਪਸੀ ਨਹੀਂ ਫਾਈਲ ਕੀਤੀ ਸੀ, 4.4 ਮਿਲੀਅਨ ਦੇ ਕਰੀਬ ਸੀ। ਪਟੀਸ਼ਨ ਦੇ ਵਿੱਚ ਇਹ ਵੀ ਦੱਸਿਆ ਗਿਆ ਵੀ ਕੰਪਨੀ ਨੇ 12.6 ਮਿਲੀਅਨ ਜਿਹੜੀ ਆ ਉਹਨਾਂ ਦੀ ਗ੍ਰੋਸ ਹੋਈ ਸੀ 2023 ਚ, ਤੇ 12 ਮਿਲੀਅਨ 2022 ਦੇ ਵਿੱਚ। FLC ਦੇ ਅਕਾਊਂਟ ਰਿਸੀਵੇਬਲ 8,50,000 ਦੇ ਕਰੀਬ ਆ ਪਿਛਲੇ 90 ਦਿਨਾਂ ਦੇ। ਇਹ ਸਾਰੀ ਜਿਹੜੀ ਰਿਪੋਰਟ ਆ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈਗੀ ਆ। ਫਰੇਟ ਵੇਵਸ ਮੈਗਜ਼ੀਨ ਆ ਜਿਹੜਾ ਟਰੱਕਿੰਗ ਇੰਡਸਟਰੀ ਨੂੰ ਕਵਰ ਕਰਦਾ ਹੈਗਾ, ਉਹਦੀ ਜਿਹੜੀ ਰਿਪੋਰਟ ਹੈਗੀ ਆ। ਸੋ ਉਹ ਐਗਜ਼ੈਕਟਲੀ ਕੀ ਕੁਝ ਹੋਇਆ ਉਹ ਮੈਂ ਤੁਹਾਡੇ ਨਾਲ ਸਾਂਝਾ ਕੀਤਾ। ਜੀ